7 ਅਕਤੂਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਸੱਜੇ ਪੱਖੀ ਟੋਰੀ ਪਾਰਟੀ ਨਾ ਪੱਖੀ ਪ੍ਰਚਾਰ 'ਚ ਸਭ ਤੋਂ ਮੂਹਰੇ। ਪੁਲਿਸ ਵੀ ਚੋਣਾਂ ਦੌਰਾਨ ਹੋ ਰਹੇ ਭੰਡੀ ਪ੍ਰਚਾਰ ਨੂੰ ਲੈ ਕੇ ਫਿਕਰਮੰਦ। 6 ਵੱਡੇ ਨੇਤਾਵਾਂ ਦੇ ਵਿਚਾਲੇ ਅੰਗਰੇਜ਼ੀ ਵਿੱਚ ਬਹਿਸ ਅੱਜ। ਹੁਣ ਖਬਰਾਂ ਦਾ ਵਿਸਥਾਰ। ਸੱਜੇ ਪੱਖੀ ਟੋਰੀ ਪਾਰਟੀ ਨਾ ਪੱਖੀ ਪ੍ਰਚਾਰ 'ਚ ਸਭ ਤੋਂ ਮੂਹਰੇ ਹੈ। ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਵੱਖ-ਵੱਖ ਪਾਰਟੀਆਂ ਵੱਲੋਂ ਹੁਣ ਤੱਕ ਜਾਰੀ ਕੀਤੇ ਗਏ ਪ੍ਰੈਸ ਨੋਟਾਂ ਦਾ ਵਿਸ਼ਲੇਸ਼ਣ ਕੀਤਾ ਹੈ ਤੇ ਇਹ ਸਿੱਟਾ ਕੱਢਿਆ ਹੈ ਕਿ ਟੋਰੀ ਪਾਰਟੀ ਇਸ ਸਮੇਂ ਨਾ ਪੱਖੀ ਪ੍ਰਚਾਰ ਕਰਨ 'ਚ ਸਭ ਤੋਂ ਮੂਹਰੇ ਹੈ। ਟੋਰੀ ਪਾਰਟੀ ਇਸ ਸਮੇਂ ਸਭ ਤੋਂ ਮੂਹਰੇ ਹੈ ਤੇ 47% ਪ੍ਰਚਾਰ ਨਾ ਪੱਖੀ ਹੈ, ਜਦੋਂ ਕਿ NDP ਦਾ ਨਾ ਪੱਖੀ ਪ੍ਰਚਾਰ 37% ਦੱਸਿਆ ਗਿਆ ਹੈ ਅਤੇ ਇਸ ਦੇ ਉਲਟ ਲਿਬਰਲ ਪਾਰਟੀ ਦਾ ਨਾ ਪੱਖੀ ਪ੍ਰਚਾਰ ਸਿਰਫ 26% ਹੈ, ਜਦੋਂ ਕਿ ਗ੍ਰੀਨ ਪਾਰਟੀ ਦਾ ਨਾ ਪੱਖੀ ਪ੍ਰਚਾਰ 18% ਹੈ। ਭਾਵ ਟੋਰੀ ਸਭ ਤੋਂ ਮੂਹਰੇ ਨੇ, ਦੂਜਾ ਸਥਾਨ NDP ਦਾ ਹੈ ਤੇ ਤੀਜਾ ਸੱਤਾਧਾਰੀ ਲਿਬਰਲ ਪਾਰਟੀ ਦਾ। ਪਰ ਜਿਵੇਂ ਜਿਵੇਂ ਚੋਣਾਂ ਲਾਗੇ ਆ ਰਹੀਆਂ ਨੇ, ਇਹਨਾਂ ਪਾਰਟੀਆਂ ਵੱਲੋਂ ਇੱਕ ਦੂਜੇ 'ਤੇ ਤਿੱਖੇ ਹਮਲੇ ਕੀਤੇ ਜਾ ਰਹੇ ਨੇ ਅਤੇ ਇਹਨਾਂ ਹਮਲਿਆਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਐਲਬਰਟਾ ਦੇ ਵਿੱਚ ਪੁਲਿਸ ਵੀ ਚੋਣ ਪ੍ਰਚਾਰ ਦੌਰਾਨ ਹੋ ਰਹੇ ਨਾ ਪੱਖੀ ਪ੍ਰਚਾਰ ਅਤੇ ਨਫ਼ਰਤ ਦੀਆਂ ਤਕਰੀਰਾਂ ਨੂੰ ਲੈ ਕੇ ਕਾਫੀ ਫਿਕਰਮੰਦ ਹੈ। RCMP ਦਾ ਕਹਿਣਾ ਕਿ ਉਹਨਾਂ ਵੱਲੋਂ ਇਸ ਪ੍ਰਚਾਰ 'ਤੇ ਪੂਰੀ ਨਿਗਾਹ ਰੱਖੀ ਜਾ ਰਹੀ ਹੈ। ਖਾਸ ਤੌਰ 'ਤੇ ਆਨਲਾਈਨ ਪ੍ਰਚਾਰ ਉੱਪਰ ਵਿਸ਼ੇਸ਼ ਤੌਰ 'ਤੇ ਨਜ਼ਰ ਰੱਖੀ ਜਾ ਰਹੀ ਹੈ। RCMP ਨੂੰ ਫਿਕਰਮੰਦੀ ਹੈ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਕੋਈ ਹਿੰਸਾ ਵੀ ਹੋ ਸਕਦੀ ਹੈ ਅਤੇ ਅਜਿਹੇ ਸੂਰਤ ਹਾਲ ਨੂੰ ਟਾਲਣ ਦੀ ਖਾਤਰ ਜ਼ਰੂਰੀ ਹੈ ਕਿ ਸਾਰੇ ਪ੍ਰਚਾਰ 'ਤੇ ਨਜ਼ਰ ਰੱਖੀ ਜਾਵੇ। ਅੱਜ ਕੈਨੇਡਾ ਦੇ ਪ੍ਰਮੁੱਖ ਸਿਆਸੀ ਆਗੂਆਂ ਦੇ ਵਿਚਾਲੇ ਅੰਗਰੇਜ਼ੀ ਵਿੱਚ ਬਹਿਸ ਹੋਣ ਜਾ ਰਹੀ ਹੈ। ਇਸ ਵਿੱਚ ਕੈਨੇਡਾ ਦੇ 6 ਪ੍ਰਮੁੱਖ ਸਿਆਸੀ ਆਗੂ ਸ਼ਾਮਲ ਹੋ ਰਹੇ ਨੇ, ਜਿਨ੍ਹਾਂ ਵਿੱਚ ਸੱਤਾਧਾਰੀ ਲਿਬਰਲ ਪਾਰਟੀ ਦੇ ਆਗੂ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਵਿਰੋਧੀ ਧਿਰ ਟੋਰੀ ਪਾਰਟੀ ਦੇ ਨੇਤਾ ਐਂਡਰਿਊ ਸ਼ੀਅਰ ਤੇ ਵਿਰੋਧੀ ਦਲ NDP ਦੇ ਆਗੂ ਜਗਮੀਤ ਸਿੰਘ ਸ਼ਾਮਲ ਹੋਣਗੇ ਹੀ। ਇਸ ਤੋਂ ਇਲਾਵਾ ਬਲਾਕ ਕਿਬਕਵਾ, ਗ੍ਰੀਨ ਪਾਰਟੀ ਅਤੇ ਸੱਜੇ ਪੱਖੀ ਪੀਪਲਸ ਪਾਰਟੀ ਆਫ ਕੈਨੇਡਾ ਦੇ ਆਗੂਆਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਖਾਸ ਤੌਰ 'ਤੇ ਪੀਪਲਸ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਅਰ ਨੂੰ ਸ਼ਾਮਲ ਕੀਤੇ ਜਾਣ 'ਤੇ ਅਨੇਕਾਂ ਹਲਕਿਆਂ ਵਿੱਚ ਸਵਾਲ ਵੀ ਉੱਠ ਰਹੇ ਨੇ। ਮੈਕਸਿਮ ਬਰਨੀਅਰ ਦੀ ਪਾਰਟੀ ਦੇ ਤਾਰ ਕੁਝ ਨਸਲਵਾਦੀ ਸੰਗਠਨਾਂ ਨਾਲ ਜੁੜੇ ਹੋਏ ਨੇ, ਜਿਸ ਕਾਰਨ ਲੋਕਾਂ ਵਿੱਚ ਫਿਕਰਮੰਦੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਮੰਚ ਮੁਹੱਈਆ ਕੀਤੇ ਜਾਣ ਨਾਲ ਨਸਲਵਾਦ ਨੂੰ ਸ਼ੈ ਮਿਲੇਗੀ। BC ਤੇ ਓਨਟਾਰੀਓ ਦੇ ਗੁਰੂ ਘਰਾਂ ਨੇ ਚੋਣ ਉਮੀਦਵਾਰਾਂ ਨੂੰ ਕਟਹਿਰੇ 'ਚ ਖੜਾਉਣ ਦੀ ਤਿਆਰੀ ਕਰ ਲਈ ਹੈ। ਇਹਨਾਂ ਗੁਰੂ ਘਰਾਂ ਨੇ ਏਕਾ ਕਰਕੇ ਇੱਕ ਨੀਤੀ ਪੱਤਰ ਤਿਆਰ ਕੀਤਾ ਹੈ, ਜਿਸ ਵਿੱਚ 5 ਸਵਾਲ ਸ਼ਾਮਲ ਕੀਤੇ ਗਏ ਨੇ ਅਤੇ ਇਹਨਾਂ 5 ਸਵਾਲਾਂ ਨੂੰ ਲੈ ਕੇ ਵੱਖ-ਵੱਖ ਉਮੀਦਵਾਰਾਂ ਨੂੰ ਘੇਰਿਆ ਜਾਵੇਗਾ। ਇਸ ਸਮੇਂ ਚੋਣਾਂ ਲਾਗੇ ਹੋਣ ਕਰਕੇ ਉਮੀਦਵਾਰਾਂ ਵੱਲੋਂ ਗੁਰੂ ਘਰਾਂ ਵਿੱਚ ਜਾ ਕੇ ਸਟੇਜ 'ਤੇ ਬੋਲਣ ਲਈ ਸਮਾਂ ਮੰਗਿਆ ਜਾਂਦਾ ਹੈ, ਪਰੰਤੂ ਇਹਨਾਂ ਗੁਰੂ ਘਰਾਂ ਨੇ ਏਕਾ ਕਰਕੇ ਫੈਸਲਾ ਕੀਤਾ ਹੈ ਕਿ ਸਮਾਂ ਦੇਣ ਤੋਂ ਪਹਿਲਾਂ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸੰਗਤ ਨੂੰ ਇਹਨਾਂ 5 ਤਿੱਖੇ ਸਵਾਲਾਂ ਦੇ ਸਪਸ਼ਟ ਉੱਤਰ ਦੇਣ। ਜੇਕਰ ਉਹਨਾਂ ਕੋਲ ਉੱਤਰ ਹੋਣਗੇ ਤਾਂ ਹੀ ਉਹਨਾਂ ਨੂੰ ਅਗਲੀ ਗੱਲ ਕਰਨ ਦਿੱਤੀ ਜਾਵੇਗੀ, ਨਹੀਂ ਤਾਂ ਉਹਨਾਂ ਨੂੰ ਗੁਰਦੁਆਰਿਆਂ ਦੀ ਸਟੇਜ ਮੁਹੱਈਆ ਨਹੀਂ ਕੀਤੀ ਜਾਵੇਗੀ। ਅਜੇ ਤੱਕ ਰਵਾਇਤੀ ਤੌਰ 'ਤੇ ਹਰੇਕ ਸਿਆਸੀ ਆਗੂ ਨੂੰ ਗੁਰਦੁਆਰਿਆਂ ਵਿੱਚ ਸਟੇਜਾਂ ਮੁਹੱਈਆ ਕਰ ਦਿੱਤੀਆਂ ਜਾਂਦੀਆਂ ਸਨ, ਪਰੰਤੂ ਇਹਨਾਂ ਗੁਰਦੁਆਰਿਆਂ ਨੇ ਤੈਅ ਕੀਤਾ ਹੈ ਕਿ ਇਹਨਾਂ ਨੂੰ ਪਹਿਲਾਂ ਜਵਾਬਦੇਹ ਬਣਾਇਆ ਜਾਵੇ। ਇਹਨਾਂ 5 ਸਵਾਲਾਂ ਦੇ ਵਿੱਚ ਭਾਰਤ ਸਰਕਾਰ ਦੀ ਕੈਨੇਡਾ ਵਿੱਚ ਵੱਧ ਰਹੀ ਮੁਦਾਖਲਤ, ਕਸ਼ਮੀਰ ਦਾ ਮਸਲਾ, ਮਨੁੱਖੀ ਹੱਕਾਂ ਦਾ ਘਾਣ ਅਤੇ ਵਾਦਗ੍ਰਸਤ ਬਿੱਲ 21 ਸ਼ਾਮਲ ਨੇ। ਚੇਤੇ ਰਹੇ ਕੁਬੈਕ ਦੀ ਸਰਕਾਰ ਵੱਲੋਂ ਬਿੱਲ 21 ਲਿਆਂਦਾ ਗਿਆ ਹੈ, ਜਿਸ ਦੇ ਪਿੱਛੋਂ ਲੋਕਾਂ ਨੂੰ ਸਰਕਾਰੀ ਕੰਮਾਂ 'ਤੇ ਧਾਰਮਿਕ ਚਿੰਨ੍ਹ ਪਹਿਨਣ ਦੀ ਆਗਿਆ ਨਹੀਂ ਹੋਵੇਗੀ ਅਤੇ ਇਸ ਨਾਲ ਦਸਤਾਰਧਾਰੀ ਸਿੱਖ ਤੇ ਹਿਜਾਬ ਲੈਣ ਵਾਲੀਆਂ ਮੁਸਲਿਮ ਔਰਤਾਂ ਪ੍ਰਭਾਵਿਤ ਹੋਣਗੇ। ਅਤੇ ਇਹਨਾਂ ਜਥੇਬੰਦੀਆਂ ਨੇ ਤੈਅ ਕੀਤਾ ਹੈ ਕਿ ਇਹਨਾਂ ਨੇਤਾਵਾਂ ਨੂੰ ਸਟੇਜ ਤੋਂ ਚੜ੍ਹਨ ਤੋਂ ਪਹਿਲਾਂ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਅਤੇ ਉਸ ਦੇ ਲਈ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ। ਵਿਰੋਧੀ ਧਿਰ NDP ਦੇ ਨੇਤਾ ਜਗਮੀਤ ਸਿੰਘ ਨੇ ਮੂਲ ਵਾਸੀਆਂ ਦੇ ਮਾਮਲੇ 'ਤੇ ਟਰੂਡੋ ਸਰਕਾਰ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ। ਟਰੂਡੋ ਸਰਕਾਰ ਦਾ ਮੂਲ ਵਾਸੀਆਂ ਨਾਲ ਸੰਬੰਧਾਂ ਦਾ ਮਾਮਲਾ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਟਰੂਡੋ ਪਿਛਲੀ ਵਾਰ ਇਹ ਕਹਿ ਕੇ ਸੱਤਾ ਵਿੱਚ ਆਏ ਸਨ ਕਿ ਜੇ ਉਹਨਾਂ ਨੂੰ ਮੌਕਾ ਮਿਲਿਆ ਤਾਂ ਮੂਲ ਵਾਸੀਆਂ ਨਾਲ ਸੰਬੰਧ ਸੁਧਾਰਨਗੇ, ਪਰੰਤੂ ਸੰਬੰਧ ਸੁਧਰਨ ਦੀ ਥਾਂ 'ਤੇ ਵਿਗੜਦੇ ਹੀ ਚਲੇ ਜਾ ਰਹੇ ਨੇ। ਇਸ ਦੀ ਤਾਜ਼ਾ ਮਿਸਾਲ ਉਦੋਂ ਸਾਹਮਣੇ ਆਈ ਜਦੋਂ ਕੈਨੇਡਾ ਦੇ ਮਨੁੱਖੀ ਅਧਿਕਾਰ ਟ੍ਰਿਬਿਊਨਲ ਨੇ ਇਹ ਫੈਸਲਾ ਦਿੱਤਾ ਕਿ ਸਰਕਾਰ ਮੂਲ ਵਾਸੀ ਬੱਚਿਆਂ ਨੂੰ ਮੁਆਵਜ਼ੇ ਵੰਡੇ। ਇਹ ਉਹ ਬੱਚੇ ਨੇ ਜਿਨ੍ਹਾਂ ਨੂੰ ਚਾਈਲਡ ਵੈਲਫੇਅਰ ਸਿਸਟਮ ਤਹਿਤ ਅਨੇਕਾਂ ਕਿਸਮ ਦੀਆਂ ਮੁਸ਼ਕਿਲਾਂ ਝੱਲਣੀਆਂ ਪਈਆਂ ਸਨ ਅਤੇ ਹਿਊਮਨ ਰਾਈਟਸ ਟ੍ਰਿਬਿਊਨਲ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਇਹਨਾਂ ਨੂੰ ਮੁਆਵਜ਼ੇ ਦਿੱਤੇ ਜਾਣ, ਪਰੰਤੂ ਟਰੂਡੋ ਸਰਕਾਰ ਨੇ ਉਲਟਾ ਇਸ ਫੈਸਲੇ ਨੂੰ ਚੁਣੌਤੀ ਦੇਣ ਦੀ ਤਿਆਰੀ ਕਰ ਲਈ ਹੈ ਤੇ ਇਸ ਦੇ ਖਿਲਾਫ ਅਪੀਲ ਕਰ ਦਿੱਤੀ ਹੈ, ਜਿਸ ਨਾਲ ਟਰੂਡੋ ਸਰਕਾਰ ਦੀ ਮੂਲ ਵਾਸੀਆਂ ਪ੍ਰਤੀ ਵਚਨਬੱਧਤਾ ਉੱਪਰ ਇੱਕ ਵਾਰ ਫਿਰ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਜਗਮੀਤ ਸਿੰਘ ਨੇ ਮੂਲ ਵਾਸੀਆਂ ਦੇ ਕਬੀਲੇ ਗ੍ਰੈਸੀ ਨੈਰੋਜ਼ ਵਿੱਚ ਜਾ ਕੇ ਕਿਹਾ ਕਿ ਟਰੂਡੋ ਦਾ ਹਿਊਮਨ ਰਾਈਟਸ ਦਾ ਰਿਕਾਰਡ ਪੂਰੀ ਤਰ੍ਹਾਂ ਫੇਲ ਹੈ। ਖਾਸ ਤੌਰ 'ਤੇ ਮੂਲ ਵਾਸੀਆਂ ਦੇ ਮਾਮਲੇ ਵਿੱਚ ਉਹਨਾਂ ਦੀ ਮਨੁੱਖੀ ਹੱਕਾਂ ਬਾਰੇ ਵਚਨਬੱਧਤਾ 'ਤੇ ਇੱਕ ਵਾਰ ਫਿਰ ਸਵਾਲੀਆ ਚਿੰਨ੍ਹ ਲੱਗਣੇ ਸ਼ੁਰੂ ਹੋ ਚੁੱਕੇ ਨੇ। ਇਹ ਉਹ ਕਬੀਲਾ ਹੈ ਜਿੱਥੇ ਪੀਣ ਦਾ ਪਾਣੀ ਪੀਣ ਯੋਗ ਨਹੀਂ ਹੈ। ਜਗਮੀਤ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਸੱਤਾ ਵਿੱਚ ਆਏ ਤਾਂ ਇਸ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।
ਬਰਨਬੀ ਨਾਰਥ ਸੀਮੋਰ ਹਲਕੇ ਤੋਂ NDP ਦੇ ਉਮੀਦਵਾਰ ਸਵੈਨ ਰੋਬਿਨਸਨ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ ਹੈ। BC ਗ੍ਰੀਨ ਪਾਰਟੀ ਦੇ ਸਾਬਕਾ ਆਗੂ ਸਟੂਅਰਟ ਪਾਰਕਰ ਉਹਨਾਂ ਦੀ ਹਮਾਇਤ 'ਤੇ ਨਜ਼ਰ ਆਏ ਨੇ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਜਾ ਕੇ ਸਵੈਨ ਰੋਬਿਨਸਨ ਦੀ ਤਾਰੀਫ ਕੀਤੀ ਹੈ ਅਤੇ ਉਹਨਾਂ ਨੂੰ ਇੱਕ ਯੋਗ ਉਮੀਦਵਾਰ ਕਿਹਾ ਹੈ, ਜਿਸ ਨਾਲ ਸਵੈਨ ਰੋਬਿਨਸਨ ਦੀ ਮੁਹਿੰਮ ਨੂੰ ਬਲ ਮਿਲਿਆ ਹੈ ਅਤੇ ਗ੍ਰੀਨ ਪਾਰਟੀ ਨੂੰ ਖੋਰਾ ਲੱਗੇਗਾ। ਬਰਨਬੀ ਨਾਰਥ ਸੀਮੋਰ ਤੋਂ ਟੋਰੀ ਪਾਰਟੀ ਦੀ ਉਮੀਦਵਾਰ ਹੈਦਰ ਲਿਓਂਗ ਨੂੰ ਹਟਾ ਦਿੱਤਾ ਗਿਆ ਹੈ। ਹੈਦਰ ਲਿਓਂਗ ਨੇ ਕੁਝ ਵਿਵਾਦਗ੍ਰਸਤ ਬਿਆਨ ਦਿੱਤੇ ਸਨ, ਖਾਸ ਤੌਰ 'ਤੇ ਸਮਲਿੰਗੀਆਂ ਬਾਰੇ ਕਾਫੀ ਅਵਾ-ਤਵਾ ਬੋਲਿਆ ਸੀ। ਇਹ ਮਾਮਲਾ ਪ੍ਰਕਾਸ਼ ਵਿੱਚ ਆਉਣ ਤੋਂ ਪਿੱਛੋਂ ਟੋਰੀ ਪਾਰਟੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਲਿਓਂਗ ਵੀ ਡਿਬੇਟਾਂ ਤੋਂ ਭੱਜ ਰਹੀ ਸੀ, ਜਿਸ ਦੇ ਮੱਦੇਨਜ਼ਰ ਉਸ ਨੂੰ ਉਮੀਦਵਾਰੀ ਤੋਂ ਹਟਾ ਦਿੱਤਾ ਗਿਆ ਹੈ। ਚੇਤੇ ਰਹੇ ਉਸ ਦੀ ਕੈਂਪੇਨ 'ਤੇ ਵੀ ਦੋਸ਼ ਲੱਗੇ ਸਨ ਕਿ ਉਸਨੇ ਇਹ ਝੂਠਾ ਦਾਅਵਾ ਕੀਤਾ ਸੀ ਕਿ ਇੱਕ ਉੱਘੇ ਕਮੇਡੀਅਨ ਨੇ ਟੋਰੀ ਪਾਰਟੀ ਦੀ ਹਮਾਇਤ ਕਰਨ ਦਾ ਫੈਸਲਾ ਲਿਆ ਹੈ, ਜਦੋਂ ਕਿ ਖਬਰ ਬਿਲਕੁਲ ਝੂਠੀ ਤੇ ਬੇਬੁਨਿਆਦ ਸੀ। BC ਵਿੱਚ ਨਾਗਰਿਕ ਸੇਵਾਵਾਂ ਬਾਰੇ ਮੰਤਰੀ ਜਿਨੀ ਸਿਮਸ ਨੂੰ ਅਸਤੀਫਾ ਦੇਣਾ ਪੈ ਗਿਆ ਹੈ। ਜਿਨੀ ਸਿਮਸ ਵਿਵਾਦਾਂ ਵਿੱਚ ਘਿਰ ਗਈ ਸੀ। ਜਿਨੀ ਸਿਮਸ ਇਸ ਸਮੇਂ ਪੁਲਿਸ ਜਾਂਚ ਦੇ ਘੇਰੇ ਵਿੱਚ ਆ ਚੁੱਕੀ ਹੈ, ਜਿਸ ਕਾਰਨ ਮੁੱਖ ਮੰਤਰੀ ਵੱਲੋਂ ਉਸ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ, ਜਿਸ ਦੇ ਮੱਦੇਨਜ਼ਰ ਉਸ ਨੂੰ ਅਸਤੀਫਾ ਦੇਣਾ ਪੈ ਗਿਆ ਹੈ। ਜਿਨੀ ਸਿਮਸ ਦੇ ਉੱਪਰ ਕੀ ਦੋਸ਼ ਨੇ ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਅਤੇ RCMP ਜਾਂਚ ਕਿਸ ਲਈ ਕਰ ਰਹੀ ਹੈ ਇਹ ਵੀ ਨਹੀਂ ਦੱਸਿਆ ਜਾ ਰਿਹਾ, ਪਰ ਜਿਨੀ ਸਿਮਸ ਨੂੰ ਭਰੋਸਾ ਹੈ ਕਿ ਉਹ ਕਲੀਅਰ ਹੋ ਜਾਵੇਗੀ। ਕੁਝ ਸਮਾਂ ਪਹਿਲਾਂ ਵਿਰੋਧੀ ਧਿਰ ਲਿਬਰਲ ਪਾਰਟੀ ਨੇ ਜਿਨੀ ਸਿਮਸ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਜਿਨੀ ਸਿਮਸ 'ਤੇ ਦੋਸ਼ ਲੱਗੇ ਸਨ ਕਿ ਉਸਨੇ ਕੁਝ ਪਾਕਿਸਤਾਨੀ ਲੋਕਾਂ ਨੂੰ ਵੀਜ਼ੇ ਦਵਾਏ ਸਨ ਜਿਹੜੇ ਸੁਰੱਖਿਆ ਸੂਚੀ ਵਿੱਚ ਸ਼ਾਮਲ ਸਨ ਅਤੇ ਇਸ ਕਰਕੇ ਜਿਨੀ ਸਿਮਸ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਨਹੀਂ ਸਪਸ਼ਟ ਹੋਇਆ ਕਿ ਇਹ ਜਾਂਚ ਉਸ ਮਾਮਲੇ ਨਾਲ ਜੁੜੀ ਹੋਈ ਹੈ ਜਾਂ ਫਿਰ ਇਹ ਕੋਈ ਹੋਰ ਹੀ ਮਾਮਲਾ ਹੈ। BC ਦੀ ਵਿਰੋਧੀ ਧਿਰ ਲਿਬਰਲ ਪਾਰਟੀ ਦੇ ਆਗੂ ਐਂਡਰੂ ਵਿਲਕਨਸਨ ਦਾ ਕਹਿਣਾ ਹੈ ਕਿ ਅੱਜ ਜਦੋਂ BC ਦੀ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਜਿਨੀ ਸਿਮਸ ਦੇ ਮਾਮਲੇ 'ਤੇ ਸਰਕਾਰ ਨੂੰ ਪੂਰੀ ਤਰ੍ਹਾਂ ਘੇਰਨਗੇ। ਉਹਨਾਂ ਦਾ ਕਹਿਣਾ ਕਿ ਸਰਕਾਰ ਨੂੰ ਜਵਾਬ ਦੇ ਬਣਾਉਣ ਦੀ ਕੋਸ਼ਿਸ਼ ਕਰਨਗੇ। ਐਂਡਰੂ ਵਿਲਕਨਸਨ ਜਾਣਨਾ ਚਾਹੁੰਦੇ ਨੇ ਕਿ ਆਖਿਰ ਜਿਨੀ ਸਿਮਸ ਕਿਹਨਾਂ ਮਾਮਲਿਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਸਰਕਾਰ ਹੁਣ ਤੱਕ ਚੁੱਪ ਕਿਉਂ ਰਹੀ ਅਤੇ ਹੁਣ ਜਾ ਕੇ ਅਸਤੀਫਾ ਕਿਉਂ ਲਿਆ ਗਿਆ ਹੈ। ਐਂਡਰੂ ਵਿਲਕਨਸਨ ਦਾ ਕਹਿਣਾ ਹੈ ਕਿ ਅੱਜ ਦੇ ਪ੍ਰਸ਼ਨ ਕਾਲ ਦੌਰਾਨ ਉਹਨਾਂ ਦੀ ਪਾਰਟੀ ਡਟ ਕੇ ਇਹ ਮੁੱਦਾ ਚੁੱਕੇਗੀ ਅਤੇ ਸਰਕਾਰ ਨੂੰ ਪੂਰੀ ਤਰ੍ਹਾਂ ਘੇਰੇਗੀ। BC ਤੋਂ ਵਿਧਾਇਕਾ ਰਚਨਾ ਸਿੰਘ ਨੇ ਕਿਹਾ ਕਿ ਉਹ ਤੇ ਉਹਨਾਂ ਦੇ ਸਾਥੀ MLA ਰਵੀ ਕਾਲੋਂ ਵੱਲੋਂ ਕਸ਼ਮੀਰ ਮਸਲੇ 'ਤੇ ਸੰਯੁਕਤ ਰਾਸ਼ਟਰ ਨੂੰ ਪੱਤਰ ਲਿਖਿਆ ਜਾ ਰਿਹਾ ਹੈ। ਚੇਤੇ ਰਹੇ 5 ਅਗਸਤ ਤੋਂ ਭਾਰਤੀ ਕਸ਼ਮੀਰ ਦੀ ਘੇਰਾਬੰਦੀ ਨਿਰੰਤਰ ਜਾਰੀ ਹੈ, ਜਿਸ ਕਾਰਨ ਕੈਨੇਡਾ ਵਿੱਚ ਵਸਦੇ ਕਸ਼ਮੀਰੀ ਵੀ ਕਾਫੀ ਫਿਕਰਮੰਦ ਨੇ। ਇਹਨਾਂ ਕਸ਼ਮੀਰੀਆਂ ਨੇ ਪਿੱਛੇ ਜੇ MLA ਰਵੀ ਕਾਲੋਂ ਤੇ MLA ਰਚਨਾ ਸਿੰਘ ਦੇ ਨਾਲ ਗੱਲਬਾਤ ਕੀਤੀ ਸੀ ਤੇ ਆਪਣੀ ਫਿਕਰਮੰਦੀ ਜ਼ਾਹਰ ਕੀਤੀ ਸੀ। ਦੋਨਾਂ ਵਿਧਾਇਕਾਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਉਹਨਾਂ ਦੀ ਤਰਫੋਂ ਇੱਕ ਚਿੱਠੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖੀ ਜਾਵੇਗੀ। ਸ਼ਨੀਚਰਵਾਰ ਨੂੰ ਸਰੀ ਵਿੱਚ ਕਸ਼ਮੀਰੀਆਂ ਦੇ ਹੱਕ ਵਿੱਚ ਇੱਕ ਰੈਲੀ ਹੋਈ ਸੀ, ਜਿੱਥੇ ਬੋਲਦਿਆਂ ਰਚਨਾ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਵੱਲੋਂ ਇੱਕ ਪੱਤਰ ਬਕਾਇਦਾ ਸੰਯੁਕਤ ਰਾਸ਼ਟਰ ਨੂੰ ਲਿਖਿਆ ਜਾ ਰਿਹਾ ਹੈ। ਸਰੀ ਵਿੱਚ ਇੱਕ ਔਰਤ ਦੇ ਕਤਲ ਦਾ ਸਮਾਚਾਰ ਹੈ। ਸ਼ੁੱਕਰਵਾਰ ਨੂੰ ਸਰੀ ਦੇ ਵਿੱਚ ਇੱਕ ਔਰਤ ਨੂੰ ਮ੍ਰਿਤਕ ਪਾਇਆ ਗਿਆ, ਮਗਰੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਦੋਨੇ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ, ਪਰੰਤੂ ਇਹ ਨਹੀਂ ਦੱਸਿਆ ਗਿਆ ਕਿ ਉਹਨਾਂ ਦਾ ਆਪਸ ਵਿੱਚ ਰਿਸ਼ਤਾ ਕੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਦਾ ਕਹਿਣਾ ਹੈ ਕਿ ਕਤਲ ਦਾ ਮਾਮਲਾ ਹੈ ਅਤੇ ਕਤਲਾਂ ਦੀ ਰੋਕਥਾਮ ਲਈ ਬਣੇ ਵਿਸ਼ੇਸ਼ ਦਸਤੇ IHIT ਨੇ ਇਸ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਜਾਨਵਰਾਂ ਦੀ ਰਾਖੀ ਲਈ ਬਣੀ ਸੰਸਥਾ SPCA ਵੱਲੋਂ ਸਰੀ ਵਿੱਚ ਇੱਕ ਖਾਸ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। SPCA ਨੂੰ ਸੂਚਨਾ ਮਿਲੀ ਸੀ ਕਿ ਇੱਕ ਫਾਰਮ ਦੇ ਵਿੱਚ ਕੁੱਕੜਾਂ ਦੀ ਲੜਾਈ ਕਰਵਾਈ ਜਾਂਦੀ ਹੈ। SPCA ਦੇ ਅਧਿਕਾਰੀਆਂ ਨੇ ਬਕਾਇਦਾ ਇਸ ਫਾਰਮ 'ਤੇ ਛਾਪਾ ਮਾਰਿਆ ਹੈ। ਭਾਵੇਂ ਉਹਨਾਂ ਨੂੰ ਕੁੱਕੜ ਤਾਂ ਨਹੀਂ ਲੱਭੇ, ਪਰੰਤੂ ਉਹਨਾਂ ਦਾ ਕਹਿਣਾ ਕਿ ਸਾਨੂੰ ਇਹੋ ਜਿਹੇ ਸਬੂਤ ਮਿਲੇ ਨੇ ਜਿਸ ਤੋਂ ਪੁਸ਼ਟੀ ਹੁੰਦੀ ਹੈ ਕਿ ਇੱਥੇ ਗੈਰ ਕਾਨੂੰਨੀ ਢੰਗ ਨਾਲ ਕੁੱਕੜਾਂ ਦੀ ਲੜਾਈ ਕਰਵਾਈ ਜਾਂਦੀ ਸੀ ਅਤੇ ਇਸ ਕਾਰਨ ਇਹ ਕਾਰਵਾਈ ਕਰਨੀ ਪਈ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਟੋਰਾਂਟੋ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਉਕਤ ਵਿਅਕਤੀ ਪੈਦਲ ਤੁਰ ਰਿਹਾ ਸੀ। ਉਹ ਸਾਈਡ ਵਾਕ 'ਤੇ ਸੀ ਅਤੇ ਇੱਕ ਗੱਡੀ ਸਾਈਡ ਵਾਕ 'ਤੇ ਜਾ ਚੜ੍ਹੀ ਅਤੇ ਉਸ ਨੂੰ ਦਰੜ ਗਈ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਦੀ ਹਾਲਤ ਕਾਫੀ ਗੰਭੀਰ ਸੀ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਸੀ, ਜਿੱਥੇ ਪਹੁੰਚ ਕੇ ਉਸਨੇ ਦਮ ਤੋੜ ਦਿੱਤਾ। ਕੁਬੈਕ ਵਿੱਚ ਵਾਪਰੇ ਸੜਕ ਹਾਦਸੇ 'ਚ ਇੱਕ ਵਿਅਕਤੀ ਮਰਿਆ ਹੈ ਜਦੋਂ ਕਿ ਇੱਕ ਜ਼ਖਮੀ ਹੋਇਆ ਹੈ। ਇਹ ਹਾਦਸਾ ਹਾਈਵੇ 50 'ਤੇ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟਰੱਕ ਆਪਣੀ ਲੇਨ ਵਿੱਚੋਂ ਨਿਕਲ ਕੇ ਦੂਜੀ ਲੇਨ 'ਚ ਜਾ ਵੜਿਆ। ਸਾਹਮਣੇ ਆ ਰਹੀ RV ਨਾਲ ਭਿੜਨ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਅੱਜ ਵੈਨਕੂਵਰ ਦਾ ਬੁਰਾਡ ਪੁਲ ਬੰਦ ਰਹੇਗਾ। ਦੱਸਿਆ ਜਾਂਦਾ ਕਿ ਦੁਨੀਆ ਦੇ 60 ਦੇਸ਼ਾਂ ਦੇ ਵਿੱਚ ਵਾਤਾਵਰਣ ਦੇ ਨਿਘਾਰ ਨੂੰ ਲੈ ਕੇ ਲੋਕਾਂ ਵੱਲੋਂ ਵੱਡੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਉਸੇ ਕੜੀ ਦੇ ਵਿੱਚ ਵੈਨਕੂਵਰ ਵਿੱਚ ਵੀ ਵੱਡਾ ਰੋਸ ਪ੍ਰਦਰਸ਼ਨ ਹੋਵੇਗਾ, ਜਿਸ ਦੌਰਾਨ ਬੁਰਾਡ ਪੁਲ ਦੀ ਆਵਾਜਾਈ ਠੱਪ ਕਰ ਦਿੱਤੀ ਜਾਵੇਗੀ। ਅੱਜ ਵੈਨਕੂਵਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੌਰਾਨ ਬਹੁਤ ਚਰਚਿਤ ਦਸਤਾਵੇਜ਼ੀ ਫਿਲਮ ਵਿਵੇਕ ਦਰਸਾਈ ਜਾ ਰਹੀ ਹੈ। ਵਿਵੇਕ ਉਹਨਾਂ ਤਰਕਸ਼ੀਲਾਂ ਦੇ ਬੁੱਧੀਜੀਵੀਆਂ ਦੀ ਕਹਾਣੀ ਹੈ ਜਿਨ੍ਹਾਂ ਨੂੰ ਹਿੰਦੂ ਕੱਟੜਪੰਥੀਆਂ ਨੇ ਪਿੱਛੇ ਜੇ ਭਾਰਤ ਵਿੱਚ ਵੱਖ-ਵੱਖ ਥਾਵਾਂ 'ਤੇ ਕਤਲ ਕਰ ਦਿੱਤਾ ਸੀ ਅਤੇ ਹਿੰਦੂਤਵੀ ਦਹਿਸ਼ਤਵਾਦ ਦਾ ਪਰਦਾਫਾਸ਼ ਕਰਨ ਵਾਲੀ
ਇਹ ਫਿਲਮ ਵਿਵੇਕ ਅੱਜ ਵੈਨਕੂਵਰ ਇੰਟਰਨੈਸ਼ਨਲ ਫੈਸਟੀਵਲ ਵਿੱਚ ਸ਼ਾਮਲ ਕਰਕੇ ਵਿਖਾਈ ਜਾ ਰਹੀ ਹੈ ਅਤੇ ਇਸ ਦੇ ਨਿਰਮਾਤਾ ਨਿਰਦੇਸ਼ਕ ਆਨੰਦ ਪਟਵਰਧਨ ਵੀ ਉੱਥੇ ਮੌਕੇ 'ਤੇ ਹਾਜ਼ਰ ਹੋਣਗੇ। ਪਟਵਰਧਨ ਇਸ ਤੋਂ ਪਹਿਲਾਂ ਅਨੇਕਾਂ ਅਜਿਹੀਆਂ ਦਸਤਾਵੇਜ਼ੀ ਫਿਲਮਾਂ ਬਣਾ ਚੁੱਕੇ ਨੇ ਜਿਹੜੀਆਂ ਸਥਾਪਤੀ ਨੂੰ ਸਿੱਧੇ ਸਵਾਲ ਕਰਦੀਆਂ ਨੇ। ਤੰਤ ਵਿੱਚ ਤਬਸਰਾ। ਸਿੱਖ ਸੰਸਥਾਵਾਂ ਵੱਲੋਂ ਗੁਰੂ ਘਰਾਂ 'ਚ ਆਉਣ ਵਾਲੇ ਚੋਣ ਉਮੀਦਵਾਰਾਂ ਨੂੰ ਕਟਹਿਰੇ 'ਚ ਖੜਾਉਣ ਦਾ ਫੈਸਲਾ ਕਾਫੀ ਸ਼ਲਾਘਾਯੋਗ ਹੈ। ਚੇਤੇ ਰਹੇ 1 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਵੱਖ-ਵੱਖ ਉਮੀਦਵਾਰਾਂ ਨੂੰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਿ ਗੁਰੂ ਘਰਾਂ ਵਿੱਚ ਜਾ ਕੇ ਉਹਨਾਂ ਦੇ ਸਟੇਜਾਂ ਤੋਂ ਆਪਣਾ ਸੁਨੇਹਾ ਦੇਣ, ਪਰ BC ਅਤੇ ontario ਦੇ ਅਨੇਕਾਂ ਗੁਰੂ ਘਰਾਂ ਨੇ ਫੈਸਲਾ ਲਿਆ ਕਿ ਇਹਨਾਂ ਸਾਰਿਆਂ ਨੂੰ ਕਟਹਿਰੇ 'ਚ ਖੜਾਇਆ ਜਾਵੇ ਅਤੇ ਇਹਨਾਂ ਨੂੰ ਤਿੱਖੇ ਸਵਾਲ ਕੀਤੇ ਜਾਣ ਅਤੇ ਜਦੋਂ ਤੱਕ ਇਹਨਾਂ ਸਵਾਲਾਂ ਦੇ ਉੱਤਰ ਨਹੀਂ ਦੇਣਗੇ ਉਹਨਾਂ ਨੂੰ ਸੰਗਤ ਨੂੰ ਸੰਬੋਧਨ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਇਸ ਪੂਰੇ ਮਾਮਲੇ ਵਿੱਚ ਕਸ਼ਮੀਰ ਦਾ ਮਾਮਲਾ ਵੀ ਉੱਠੇਗਾ। ਇਸ ਤੋਂ ਇਲਾਵਾ ਭਾਰਤੀ ਏਜੰਸੀਆਂ ਦੀ ਕੈਨੇਡਾ ਵਿੱਚ ਦਿਨੋਂ ਦਿਨ ਵੱਧਦੀ ਜਾ ਰਹੀ ਮੁਦਾਖਲਤ ਅਤੇ ਅਨੇਕਾਂ ਹੋਰ ਮਾਮਲੇ ਸ਼ਾਮਲ ਕੀਤੇ ਗਏ ਨੇ। ਦਿਲਚਸਪ ਗੱਲ ਇਹ ਵੀ ਹੈ ਕਿ ਇਹਨਾਂ ਜਥੇਬੰਦੀਆਂ ਨੇ ਇਹ ਵੀ ਤੈਅ ਕੀਤਾ ਹੈ ਕਿ ਜਿਸ ਤਰੀਕੇ ਨਾਲ ਮੂਲ ਵਾਸੀਆਂ ਦੇ ਹੱਕਾਂ ਦੇ ਛਾਪੇ ਮਾਰੇ ਜਾ ਰਹੇ ਨੇ ਉਸ ਸੰਬੰਧੀ ਵੀ ਨਾ ਉਮੀਦਵਾਰਾਂ ਨੂੰ ਅਤੇ ਪਾਰਟੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇ। ਇਹ ਹੋਰ ਵੀ ਸ਼ਲਾਘਾਯੋਗ ਹੈ ਅਤੇ ਸੱਚਮੁੱਚ ਹੀ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ ਹੈ। ਇਸ ਸਮੇਂ ਜਦੋਂ ਪੂਰੇ ਦੁਨੀਆ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਤਾਂ ਗੁਰੂ ਘਰਾਂ ਵੱਲੋਂ ਲਿਆ ਗਿਆ ਇਹ ਫੈਸਲਾ ਇੱਕ ਤਰੀਕੇ ਨਾਲ ਗੁਰੂ ਸਾਹਿਬ ਦੇ ਫਲਸਫੇ ਨੂੰ ਸੱਚੀ ਸ਼ਰਧਾਂਜਲੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੌਰਾਨ ਬਾਬਰ ਨੂੰ ਜਾਬਰ ਕਿਹਾ ਸੀ ਅਤੇ ਲੋਕਾਂ ਨੂੰ ਜ਼ੁਲਮ ਦੇ ਖਿਲਾਫ ਖੜ੍ਹਾ ਹੋਣ ਦਾ ਹੋਕਾ ਦਿੱਤਾ ਸੀ। ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲੋਂ ਅਜਿਹਾ ਕਰਕੇ ਗੁਰੂ ਨਾਨਕ ਦੇਵ ਜੀ ਦੀ ਸੋਚ 'ਤੇ ਪਹਿਰਾ ਦਿੱਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ, ਖਾਸ ਤੌਰ 'ਤੇ ਜਿਵੇਂ ਉਹ ਮੂਲ ਵਾਸੀਆਂ ਲਈ ਵੀ ਖੜ੍ਹੇ ਹੋਏ ਨੇ। ਇਸ ਤੋਂ ਕਲੀਅਰ ਹੈ ਕਿ ਇਹ ਗੁਰੂ ਘਰ ਹੁਣ ਦੂਜੇ ਭਾਈਚਾਰਿਆਂ ਦੇ ਹੱਕਾਂ ਲਈ ਵੀ ਖੜ੍ਹੇ ਨੇ ਅਤੇ ਕਸ਼ਮੀਰ ਮਸਲੇ ਨੂੰ ਲੈ ਕੇ ਉਹਨਾਂ ਦੀ ਫਿਕਰਮੰਦੀ ਇਸ ਗੱਲ ਨੂੰ ਪਹਿਲਾਂ ਹੀ ਸਾਬਿਤ ਕਰ ਚੁੱਕੀ ਹੈ ਕਿ ਜਿਸ ਸੋਚ ਤਹਿਤ ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੀ ਰਾਖੀ ਲਈ ਸੀਸ ਦਿੱਤਾ ਸੀ, ਉਸੇ ਸੋਚ ਨੂੰ ਅੱਗੇ ਤੋਰਦਿਆਂ ਅੱਜ ਸਿੱਖ ਭਾਈਚਾਰਾ ਕਸ਼ਮੀਰੀ ਮੁਸਲਮਾਨਾਂ ਦੇ ਹੱਕ 'ਚ ਵੀ ਖਲੋਤਾ ਹੈ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਹੁਣ ਭਲਕੇ ਹੋਵੇਗੀ। ਹੈਵ ਅ ਨਾਈਸ ਡੇ।